ਜੀਵਨ ਦੇ ਵਿੱਚ ਕਦੀ ਵੀ ਆਪਣੇ ਆਪ ਨੂੰ ਦੂਜਿਆਂ ਦੀ ਆਦਤ ਨਾ ਪਾਓ। ਅਸੀਂ ਪਾ ਲੈਨੇ ਆ, ਹਾਏ ਫਲਾਣਾ ਬੰਦਾ ਹੋਏਗਾ ਤਾਂ ਹੀ ਲੱਗਦਾ ਮੈਂ ਕੰਮ ਕਰ ਸਕਦਾ, ਫਲਾਣਾ ਬੰਦਾ ਇਦਾਂ ਕਰੇਗਾ ਤਾਂ ਹੀ ਮੈਂ ਅੱਗੇ ਵੱਧ ਸਕਦਾ। ਕਈ ਵਾਰੀ ਅਸੀਂ ਦੂਜਿਆਂ ਦੀ ਆਦਤ ਪਾ ਲੈਨੇ ਆ, ਫਲਾਣਾ ਮੇਰਾ ਸਾਥੀ ਹੈ, ਇਹ ਮੇਰੇ ਨਾਲ ਹੋਏਗਾ ਤਾਂ ਹੀ ਇਦਾਂ ਮੈਂ ਤਰੱਕੀ ਕਰ ਸਕਦਾ, ਉਸ ਤੋਂ ਬਿਨਾਂ ਕੁਝ ਨਹੀਂ ਹੋ ਸਕਦਾ। ਪਿਆਰਿਓ, ਜੀਵਨ ਵਿੱਚ ਆਪਣੇ ਆਪ ਨੂੰ ਕਿਸੇ ਦੀ ਵੀ ਆਦਤ ਨਾ ਪਾਓ, ਕਿਉਂਕਿ ਇੱਥੇ ਜਿੰਨੇ ਵੀ ਰਿਸ਼ਤੇ ਨਾਤੇ ਨੇ ਸਾਰੇ ਮਤਲਬ ਦੇ ਨੇ, ਮਤਲਬ ਦੇ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਜਦੋਂ ਤੱਕ ਦੂਜਿਆਂ ਨੂੰ ਤੁਹਾਡੇ ਨਾਲ ਕੋਈ ਕੰਮ ਹੈ ਨਾ ਤੇ ਤੁਹਾਡੀਆਂ ਬੁਰਾਈਆਂ ਭੁੱਲ ਜਾਣਗੇ, ਤੇ ਜਦੋਂ ਕੰਮ ਨਿਕਲੇਗਾ ਤੁਹਾਡੀਆਂ ਅੱਛਾਈਆਂ ਵੀ ਭੁੱਲ ਜਾਣਗੇ। ਹਾਂਜੀ, ਜਦ ਤੱਕ ਉਹਨਾਂ ਨੂੰ ਤੁਹਾਡੇ ਨਾਲ ਕੰਮ ਹੈ ਨਾ, ਤੁਹਾਡੀਆਂ ਬੁਰਾਈਆਂ ਨਹੀਂ ਵੇਖਣਗੇ, ਨਹੀਂ ਯਾਰ ਇਹ ਤੇ ਬੜੇ ਵਧੀਆ ਨੇ। ਤੇ ਜਦੋਂ ਉਹਨਾਂ ਦਾ ਕੰਮ ਨਿਕਲੇ ਆ ਪਿੱਠ ਤੇ ਲੱਤ ਮਾਰਨੀ, ਤੁਹਾਡੀਆਂ ਚੰਗਿਆਈਆਂ ਭੁੱਲ ਜਾਣੀਆਂ ਕਿ ਇਹਨਾਂ ਨੇ ਉਸ ਵੇਲੇ ਮੇਰੀ ਬਾਹ ਵੀ ਫੜੀ ਸੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਇਹ ਮੈਂ ਨਹੀਂ ਕਹਿ ਰਿਹਾ, ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਜਗਤ ਮੈਂ ਝੂਠੀ ਦੇਖੀ ਪ੍ਰੀਤ ਆਪਣੇ ਹੀ ਸੁਖ ਸਿਉ ਸਭ ਲਾਗੇ, ਕਿਆ ਦਾਰਾ ਕਿਆ ਮੀਤ। ਆਪਣੀਆਂ ਅਜਨੀਆਂ ਭੈਣਾਂ, ਕਈ ਵੱਡੀ ਉਮਰ ਦੀਆਂ ਬੀਬੀਆਂ ਬੈਠੀਆਂ ਨੇ, ਮਾਤਾਵਾਂ ਬੈਠੀਆਂ ਨੇ, ਝਾਤੀ ਪਾ ਲੋ। ਜਵਾਨੀ ਵੇਲੇ ਜਿਹੜੀਆਂ ਭੈਣਾਂ ਨਾਲ ਸੀ ਜਾਂ ਜਿਹੜੇ ਰਿਸ਼ਤੇ ਨਾਤੇ ਨਾਲ ਸੀ, ਹੁਣ ਖੜਦਾ ਕੋਈ ਨਾਲ? ਕੋਈ ਨਹੀਂ ਖੜਦਾ। ਕੰਮ ਨਿਕਲਿਆ, ਪਿੱਠ ਤੇ ਲੱਤ ਮਾਰੀ ਗਏ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਜਿੰਨੇ ਮੇਰੇ ਵੀਰ ਬੈਠੇ ਹੋ, ਪਾਓ ਝਾਤੀ 10 ਸਾਲ ਪਹਿਲਾਂ ਜਿਹੜੇ, ਜਦੋਂ ਤੁਹਾਡੇ ਕੋਲ ਮਾਇਆ ਦਾ ਸਰਕਲ ਜ਼ਿਆਦਾ ਸੀ, 10 ਸਾਲ ਪਹਿਲੇ ਜਿਹੜੇ ਨਾਲ ਸੀ, ਹੁਣ ਕਿਹੜਾ ਕਿਹੜਾ ਨਾਲ ਖਲੋਤਾ ਹੈ? ਕੋਈ ਨਹੀਂ। ਕੋਈ ਵਿਰਲਾ ਹੋ ਸਕਦਾ, ਕੋਈ ਵਿਰਲਾ ਹੀ, ਨਹੀਂ ਤੇ ਨਹੀਂ। ਆਪਣੇ ਆਪ ਨੂੰ ਦੂਜਿਆਂ ਦੇ ਉੱਤੇ ਨਿਰਭਰ ਨਾ ਕਰੋ, ਦੂਜਿਆਂ ਦੀ ਆਦਤ ਨਾ ਪਾਓ ਕਿ ਜੇ ਇਹ ਹੋਏਗਾ ਤਾਂ ਹੀ ਇਹ ਕੰਮ ਹੋ ਸਕਦਾ। ਦੂਜਿਆਂ ਦੀ ਆਦਤ ਨਾ ਪਾਓ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਆਦਤ ਪਾਉਣੀ ਹੈ ਗੁਰੂ ਰਾਮਦਾਸ ਦੀ ਪਾਓ।